ਬੀਤੀ ਦੇਰ ਸ਼ਾਮ ਇੱਕ i20 ਕਾਰ ਸਾਦਕ ਦੇ ਨਜ਼ਦੀਕ ਐਕਸੀਡੈਂਟ ਤੋਂ ਬਾਅਦ ਅੱਗ ਲੱਗਣ ਦੇ ਨਾਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੁਕਤਸਰ ਤੋਂ ਵਾਸੀ ਮੋਹਿਤ ਔਰ ਲਵਤੇਜ ਫਿਰੋਜ਼ਪੁਰ ਤੋਂ ਦਵਾਈ ਲੈ ਕੇ ਵਾਪਸ ਮੁਕਤਸਰ ਜਾ ਰਹੇ ਸੀ ਕਿ ਸਾਦਕ ਦੇ ਨਜ਼ਦੀਕ ਕਾਰ ਦਾ ਅਗਲਾ ਟਾਇਰ ਫਟ ਗਿਆ ਔਰ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਲਵਤੇਜ ਬਾਹਰ ਡਿੱਗ ਪਿਆ ਔਰ ਮੋਹਿਤ ਨੂੰ ਲੋਕਾਂ ਨੇ ਬਾਹਰ ਕੱਢਿਆ, ਪਰ ਦੇਖਦਿਆਂ ਕਾਰ ਨੂੰ ਅੱਗ ਲੱਗੀ ਔਰ ਅੱਗ ਤੇ ਕਾਬੂ ਪਾਉਣ ਦੀ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ, ਪਰ ਤਦ ਤੱਕ ਕਾਰ ਬੁਰੀ ਤਰ੍ਹਾਂ ਜਲ ਕੇ ਸੁਆਹ ਹੋ ਚੁੱਕੀ ਸੀ। ਲੋਕਾਂ ਦੇ ਵੱਲੋਂ ਮੋਹਿਤ ਅਤੇ ਲਵਤੇਜ ਨੂੰ ਜ਼ਖਮੀ ਹਾਲਤ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਲਿਆਂਦਾ ਗਿਆ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੇ ਵਿੱਚ ਇੱਕ ਬਹੁਤ ਹੀ ਕੁਤਾਹੀ ਵਾਲੀ ਜਿਹੜੀ ਘਟਨਾ ਸਾਹਮਣੇ ਉਹ ਇਹ ਆਈ ਹੈ ਕਿ ਪੁਲਿਸ ਦੇ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਸਾਦਕ ਪੁਲਿਸ ਆਪਣੀ ਹੱਦਬੰਦੀ ਤੈਅ ਕਰਨ ਦੇ ਵਿੱਚ ਰੁੱਝੀ ਦਿਖਾਈ ਦਿੱਤੀ ਔਰ ਉਹਨਾਂ ਨੂੰ ਆਪਣੇ ਫਰਜ਼ਾਂ ਦਾ ਕੋਈ ਅਹਿਸਾਸ ਨਹੀਂ ਹੋਇਆ। ਉਹ ਇਹ ਦੇਖਣ 'ਚ ਰੁੱਝੀ ਰਹੀ ਕਿ ਇਲਾਕਾ ਜਿਹੜਾ ਹੈ ਐਕਸੀਡੈਂਟ ਵਾਲਾ ਉਹ ਫਰੀਦਕੋਟ ਦੇ ਵਿੱਚ ਪੈਂਦਾ ਹੈ ਜਾਂ ਫਿਰੋਜ਼ਪੁਰ ਇਲਾਕੇ ਦੇ ਵਿੱਚ ਪੈਂਦਾ ਹੈ। ਇਸ ਕਾਰ ਐਕਸੀਡੈਂਟ ਦੇ ਵਿੱਚ ਜ਼ਖਮੀ ਹੋਏ ਲਵਤੇਜ ਔਰ ਮੋਹਿਤ ਦਾ ਇਲਾਜ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਚੱਲ ਰਿਹਾ ਹੈ, ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ ਔਰ ਦੋਵਾਂ ਜ਼ਖਮੀਆਂ ਦੇ ਗੰਭੀਰ ਸੱਟਾਂ ਲੱਗੀਆਂ। ਇਸ ਘਟਨਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਲਵਤੇਜ ਦੇ ਪਿਤਾ ਕਸਤੂਰੀ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੀ ਫਿਰੋਜ਼ਪੁਰ ਦਵਾਈ ਲੈ ਕੇ ਆ ਰਹੇ ਉਸ ਤੋਂ ਬਾਅਦ ਦੱਸਦੇ ਆ ਜੀ ਮੈਂ ਕਿਹੜਾ ਕੋਲ ਸੀਗਾ ਤੇ ਦੱਸਦੇ ਹਨ ਵੀ ਉਹ ਟਾਇਰ ਫਟ ਗਿਆ, ਟਾਇਰ ਫਟਣ ਗੱਡੀ ਦਰਖਤ 'ਚ ਵੱਜ ਗਈ ਤੇ ਇੱਕ ਜਣਾ ਬਾਹਰ ਡਿੱਗ ਪਿਆ, ਇੱਕ ਜਣਾ ਵਿੱਚੇ ਉਹ ਲੋਕਾਂ ਨੇ ਆਣ ਕੇ ਕੱਢਿਆ, ਗੱਡੀ ਨੂੰ ਅੱਗ ਲੱਗ ਗਈ। ਬੱਚਿਆਂ ਨੂੰ ਕਾਫੀ ਸੱਟਾਂ ਲੱਗੀਆਂ। ਇੱਕ ਦਾ ਨਾਮ ਮੋਹਿਤ ਹੈ, ਦੂਜੇ ਦਾ ਨਾਮ ਤੇਜ ਹੈ। ਹਾਂਜੀ ਪੜ੍ਹਦੇ ਜੀ, ਇੱਕ ਬਠਿੰਡੇ ਪੜ੍ਹਦਾ ਹੈ, ਇੱਕ ਰਾਜਪੁਰੇ ਪੜ੍ਹਦਾ।